ਹੁੰਦੇ ਜੇ? ਜੱਟ ਕਿਹੜੇ ਜੱਟ ਹੁੰਦੇ ਜੇ? ਰੰਧਾਵੇ ਆ ਰੰਧਾਵੇ। ਤੁਸੀਂ ਕੌਣ ਹੁੰਦੇ ਜੇ? ਮਲਕ ਕਿਹੜੇ ਮੁਲਕ? ਤੇਲੀ ਆ ਜੀ ਏ ਹੱਜ ਕਿਤੇ ਤੁਸੀਂ ਕੌਣ ਹੁੰਦੇ? ਰਾਜਪੂਤ ਰਾਜ ਬਰਫੀ ਆਪਣੀ ਘਰ ਬਣਾਈ ਹੈ। ਖੋਇਆ ਰਿਵਿਊ ਕਰਨਗੇ 4 ਬੰਦੇ 5 ਨਾ ਖਾਦੀ ਦੱਸਾਂਗੇ ਕਿਉਂ ਨਹੀਂ ਬਰਫੀ। ਬਹੁਤ ਜ਼ਿਆਦਾ ਜ਼ਬਰਦਸਤ ਖੋਇਆ ਹੈ। ਪਿਓਰ ਦੁੱਧ ਦਾ ਜਿਹੜਾ ਘਰ ਦਾ ਦੁੱਧ ਹੁੰਦਾ ਨਾ, ਪਿਓਰ ਆਰਗੈਨਿਕ ਦੁੱਧ ਉਹ ਖਾ ਲੈ। ਉਹ ਮੁੱਢ ਤੋਂ ਹੀ ਚੱਲੇ ਜਿੰਨਾ ਹੀ ਕਾਂ ਤੇ ਤੂਫਾਨ ਦੱਸ ਉਹਨਾਂ ਨੂੰ ਕੀ ਕਹਿੰਦੀਆਂ ਹਨੇਰੀਆਂ। ਉਹ ਮਿੱਤਰਾ ਪੰਜਾਬ ਵਿੱਚ ਜੰਮਣਾ ਪੈਂਦਾ ਏ ਐਵੇਂ ਆਉਂਦੀਆਂ ਨਹੀਂ ਖੂਨ ਚ ਦਲੇਰੀਆਂ। ਉਹ ਤੇਰੀ ਲੱਕੀ ਜੁੱਤੀ ਮਾਰਦੀ ਆ ਮਾਝੇ ਵਾਲਾ ਟੱਚ ਜਿਹੜਾ ਚੁਣਿਆ ਤੂੰ ਬੁੱਲੋ ਉਹ ਸਾਰਿਆਂ ਤੋਂ ਵੱਗ ਮੇਰੇ ਡੱਬ ਨਾਲ ਲੱਗਾ ਹੋਇਆ ਵੱਗ ਲਿਆ ਗੋਰੀਏ ਖਜੂਰੀ ਗੁੱਤ ਤੇਰੇ ਬੜੀ ਫੱਬਦੀ ਆ ਸੋਹਣੀਏ ਹੁਣੇ ਆਇਆ ਕਰਕੇ ਟਰੇਸ ਮੈਂ ਲਗੋੜਿਓ ਜੇ ਰੱਖਾਂ ਮੈਂ ਬਿੜਕ ਤੇਰੇ ਪੱਬ ਦੀ ਵੀ ਸੋਹਣੀਏ। ਹਾਂਜੀ ਬਾਬਿਓ ਕਿਦਾਂ ਕੀ ਹਾਲਤ ਹੈ ਵੀਡੀਓ ਸਾਰੇ ਮੇਰਾ ਤਕੀਆ ਗੁਲਾਮ। ਹਾਂਜੀ ਬਾਬਿਓ ਕੀ ਹਾਲਤ ਹੈ ਵੀਡੀਓ ਹਨਾ ਬੜਾ ਵਧੀਆ ਹੁੰਦਾ। ਭੰਗੂ ਸਾਹਿਬ ਆਪਣੇ ਕੋਲ ਆਏ ਨੇ ਜੀ ਆਸਟ੍ਰੇਲੀਆ ਤੋਂ ਤੇ ਪੰਕਾ ਦੋ ਦਿਨ ਹੋ ਗਏ ਹਾਂਜੀ 4 ਦਿਨ ਹੋ ਗਏ ਆਏ ਨੇ ਕਿ 2 ਦਿਨ 3 ਦਿਨ ਹੋ ਗਿਆ। 3 ਦਿਨ ਹੋ ਗਏ। ਇਹਨਾਂ ਦਾ ਪਿਛੋਕੜ ਪਿੰਡ ਵੀ ਸੀ ਇੱਥੇ ਇਹਨਾਂ ਦਾ ਦਾਦਾ ਜੀ ਹੁਣੀ ਇੱਥੋਂ ਉੱਠ ਕੇ ਉੱਧਰ ਗਿਆ 287 ਬੂਰੇਵਾਲਾ ਤਹਿਸੀਲ ਬੂਰੇਵਾਲਾ ਜ਼ਿਲ੍ਹਾ ਬਿਆੜੀ ਆਪਣਾ ਦਿੱਲੀ ਮਲਤਾਨ ਡਿਵੀਜ਼ਨ ਦੇ ਵਿੱਚ ਪਿੰਡ ਤੁਸੀਂ ਹੋਏ ਹੋ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਕਿ ਕੱਲ ਪਰਸੋਂ ਮੈਨੂੰ ਇੱਕ ਕਮੈਂਟ ਆਇਆ ਸੀ ਤੇ ਉਹ ਬੰਦੇ ਗੱਲਾਂ ਕਰਦੇ ਰਹਿੰਦੇ ਆ ਜੇ ਟੱਕਰਦੇ ਆ ਜਾਂ ਮੈਸੇਜ ਕਰਦੇ ਆ ਕਿ ਪਿਛਲੇ 5-4 ਸਾਲਾਂ ਚ ਨਾ ਵੀ ਉੱਧਰ ਚੜ੍ਹਦੇ ਪੰਜਾਬ ਵਾਲਿਆਂ ਦਾ ਰੁਝਾਨ ਬਹੁਤ ਵੱਧ ਗਿਆ ਇੱਧਰ। ਹਾਂ ਰੁਝਾਨ ਲੱਗ ਗਿਆ ਪਰ ਮੈਂ ਕਹਿੰਦਾ ਆਵਾਜ਼ ਨਾ ਸਹੀ ਇੱਥੇ ਬਿਲਕੁਲ ਫਿੱਟ ਆ ਰਹੀ। ਬਾਈ ਬੰਦ ਕਰੀ ਯਾਰ ਨਹੀਂ ਚੱਲਣ ਜਿਵੇਂ ਬੰਦ ਨਹੀਂ ਕਰ ਪਾਉਂਦਾ ਨਾ ਉਹ ਤਾਂ ਕਰਦੇ ਉਹ ਬੜੇ ਜੋ ਸਭ ਤੋਂ ਐਂਡ ਹਾਂ ਸ਼ਾਮ ਚ ਸਰ ਥੋੜਾ ਉੱਚੀ ਬੋਲੀ ਨਾ ਫੜਕ ਕੇ ਅਗਰ ਕੱਟਣਾ ਨਹੀਂ ਬਲੌਗ ਚ ਰਹੂਗਾ। ਅੱਛਾ ਚਲੋ ਜੀ ਬੰਦੇ ਪੁੱਛਦੇ ਕਿ ਪਿਛਲੇ 5-7 ਸਾਲਾਂ 10 ਸਾਲਾਂ ਤੋਂ ਬੜਾ ਰੁਝਾਨ ਵੱਧ ਗਿਆ ਇੱਧਰ ਆਉਣ ਦਾ ਤੇ ਖਾਸ ਕਰਕੇ ਨੌਜਵਾਨਾਂ ਦਾ ਬੱਚਿਆਂ ਦਾ। ਬਜ਼ੁਰਗ ਅੱਗੇ ਆਉਂਦੇ ਹੁੰਦੇ ਸਨ ਸਿਰਫ ਗੁਰਪੁਰਬ ਤੇ ਆ ਗਿਆ ਤੇ ਉੱਥੇ ਆ ਕੇ ਮੁੜਦੇ ਲੇਕਿਨ ਹੁਣ ਆਪਣੇ ਪਿੰਡਾਂ 'ਚ ਮੇਰੇ ਕੋਲੇ ਅੰਜਮ ਕੋਲੇ ਵਕਾਰ ਕੋਲੇ ਵਿਕਾਸ ਕੋਲੇ ਪਾਨਾਸਰ ਕੋਲੇ ਸੱਜੇ ਖੱਬੇ ਕਿਤੇ ਤਿਆਰੀਆਂ ਦੋਸਤੀਆਂ ਜੀ ਜਾਂਦੇ ਆ ਇਕੱਲੇ ਵੀ ਜਾਂਦੇ। ਉਹ ਖਿੱਚ ਕੇ ਕਿਸੇ ਬੰਦੇ ਨਾਲ ਗੱਲ ਕੀਤੀ ਸੀ ਅੱਛਾ ਵੀ ਕੀ ਆ ਰੋਜ਼ ਟ੍ਰੇਨਿੰਗ ਦੇ ਵਿੱਚ ਨਾ ਮਤਲਬ ਇਹ ਚੱਕਰ ਮੈਂ ਉਹਨਾਂ ਬੰਦੇ ਨੂੰ ਦੱਸਣਾ ਚਾਹੁੰਦਾ ਭਾਜੀ ਕਿ ਪਹਿਲੇ ਇੱਕ ਨੈਗੇਟਿਵ ਇਮੇਜ ਬਹੁਤ ਸੀ ਲਹਿੰਦੇ ਪੰਜਾਬ ਦਾ ਪਾਕਿਸਤਾਨ ਦਾ ਲੋਕਾਂ ਦੇ ਮਨਾਂ 'ਚ ਡਰ ਸੀ। ਫਸਟ ਆਫ ਆਲ ਜਿਹੜੀ ਗੱਲ ਫੈਲੀ ਸੀ ਵੀਜ਼ਾ ਨਹੀਂ ਲੱਗਦਾ ਜੀ ਦੂਜੇ ਕੰਟਰੀ ਦਾ ਇਹ ਚੀਜ਼ ਹੁੰਦੀ ਸੀ। ਦੂਸਰੀ ਚੀਜ਼ ਹੁੰਦੀ ਸੀ ਵੀ ਅੱਤਵਾਦੀ ਨੇ ਜਾਨ ਨੂੰ ਖਤਰਾ ਹਨਾ। ਉਹ ਚੀਜ਼ਾਂ ਸੋਸ਼ਲ ਮੀਡੀਆ ਦਾ ਕਨਸੈਪਟ ਕਲੀਅਰ ਕਰਦੇ ਲੋਕਾਂ ਦੇ। ਸੋਸ਼ਲ ਮੀਡੀਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਆਮ ਬੰਦਾ ਆਉਂਦਾ ਜਾਂ ਕੋਈ ਅਫਸਰ ਆਉਂਦਾ ਜਾਂ ਕੋਈ ਜਿੱਦਾਂ ਦਾ ਵੀ ਬੰਦਾ ਆਉਂਦਾ ਉਹਨੂੰ ਸੇਮ ਪ੍ਰੋਟੋਕੋਲ ਮਿਲਦਾ। ਲੋਕਾਂ ਨੂੰ ਇਦਾਂ ਸੀ ਉਧਰ ਵੀ ਜਿੱਦਾਂ ਇਹਨਾਂ ਨੇ ਉਧਰ ਬਸ 47 ਹੀ ਪਾਈਆਂ ਨੇ ਹਰ ਟਾਈਮ ਮੋਢੇ ਤੇ ਹਰ ਟਾਈਮ ਸਾਡੇ ਗੱਲ ਚ ਤੀਰ ਪਾਦਾ ਅੱਖਾਂ ਸੁਰਮਾ ਪਾਦਾ ਨਾ ਝਗਾ ਪਵਾ ਕੇ ਸਾਨੂੰ ਪੱਕਾ ਬਣਾ ਦੇ। ਜਿੰਨੇ ਬੰਬ ਧਮਾਕੇ ਫਿਲਮਾਂ 'ਚ ਸਾਡੇ ਕੋਲ ਕਰਾਏ ਜਾਂਦੇ ਆ ਜਿਹੜੇ ਸੋਸ਼ਲ ਮੀਡੀਆ ਨਾ ਜਿਹੜਾ ਜਿੰਨਾ ਕੋਲ ਹੈਗਾ ਟੀਵੀ ਦੀ ਪਾਵਰ ਹੀ ਉਹਨਾਂ ਨੇ ਗਲਤ ਵਿਖਾਇਆ। ਹਾਂ ਗਲਤ ਦਿਖਾਇਆ। ਜਿਹੜੇ ਵੱਡੇ ਟੀਵੀ ਆ ਮੈਂ ਨਾਂ ਤੇ ਨਹੀਂ ਲੈਂਦਾ ਹੁਣ ਛੋਟੀ ਮੀਡੀਆ ਕਹਿ ਲੈਂਦੇ ਆ ਕਹਿਣਾ ਤੇ ਨਹੀਂ ਚਾਹੀਦਾ। ਉਹਨਾਂ ਨੇ ਮਤਲਬ ਵੀ ਉਹਨਾਂ ਨੇ ਐਂ ਹੀ ਕਰਤਾ ਹੈ ਵੀ ਇਹ ਟੈਰਰਿਸਟ ਹੀ ਆ ਇੱਥੇ ਜਾਓਗੇ ਤੇ ਤੁਹਾਡੀ ਜਾਨ ਨੂੰ ਖਤਰਾ ਮਰ ਜਾਓਗੇ ਜਾਂ ਕੁਝ ਹੋ ਜਾਊਗਾ ਵਾਟਐਵਰ। ਪਰ ਉਹ ਚੀਜ਼ਾਂ ਨਹੀਂ ਹੈਗੀਆਂ ਇੱਥੇ। ਮੈਂ ਆਇਆ ਵਾਂ ਮੈਂ 3-4 ਦਿਨ ਹੋ ਗਿਆ ਇਹਨੂੰ ਮੈਨੂੰ ਲੱਗਦਾ ਵਾ ਵੀ ਜਿੰਨਾ ਪਿਆਰਾ ਵੀਰ ਸ਼ਮੀ ਵੀਰ ਦੇ ਰਿਹਾ ਜਾਂ ਵਕਾਰ ਭਾਈ ਦੇ ਘਰੇ ਗਿਆ ਤੇ ਉਹ ਗੱਲਾਂ ਇੱਧਰ ਵੱਖਰੀਆਂ ਹੋਣਾ ਵੀਰ ਹਜਰੇ ਕੋ ਆਏ ਆ ਅੰਜਮ ਸਰੋਏ ਬਾਈ ਕੋ ਗਏ ਆ ਤੇ ਉਹ ਪਿੰਡਾਂ ਵਾਲੇ ਮਾਹੌਲ ਆ ਇੱਥੇ ਕੋਈ ਇਹੋ ਜਿਹੀ ਗੱਲਬਾਤ ਨਹੀਂ ਆ। ਸਾਰੇ ਪਿਆਰ ਕਰਨ ਵਾਲੇ ਆ ਖੁੱਲਾ ਖਾਣ ਨੂੰ ਆ ਖੁੱਲਾ ਪੀਣ ਨੂੰ ਆ ਮਤਲਬ ਪੀਣ ਦੂਜੇ ਨਹੀਂ ਚਾਹਾਂ ਪੀਣ ਨੂੰ ਆ ਜਾਂ ਉਹ ਦੂਜੀ ਗੱਲ ਨਹੀਂ ਹੈ। ਉਹ ਵੀ ਦੱਸ ਦਿਓ ਭਾਜੀ ਕਿੰਨਾ ਮੁਸ਼ਕਲ ਹੈ ਇੱਥੇ ਦਾਰੂ ਸ਼ੋਰਾ ਦਾ ਡੱਬਾ ਉਹ ਚੀਜ਼ ਤੁਸੀਂ ਵੇਖੀ ਹੈ ਕਿਤੇ ਨਸ਼ਾ ਵੇਖਿਆ ਕਿਤੇ ਜਿਹੜੇ ਭਾਈ ਆਪਣੇ ਉੱਧਰ ਨਸ਼ੇ ਪੱਤੇ ਵਾਲੇ ਉਹ ਇੱਥੇ ਬਿਲਕੁਲ ਸਾਫ ਸੁਥਰਾ ਕੰਮ ਆ ਵੀ ਸ਼ਰਾਬ ਜ਼ਰੂਰ ਕੁਛ ਨਹੀਂ ਇੱਥੇ ਮਿਲਦਾ ਤੇ ਨਾ ਹੀ ਉਹ ਸੋਚ ਕੇ ਆਇਓ ਮਿਲਣ ਦੇ ਹਿਸਾਬ ਨਾਲ ਆਇਓ ਵੀ ਮਿਲਣ ਚੱਲੇ ਆਪਣੇ ਭਰਾਵਾਂ ਨੂੰ ਉੱਧਰ ਆਪਣੇ ਜਿੰਨੇ ਵੀ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਚੱਲੇ ਜਾਂ ਗੁਰਦੁਆਰਾ ਸਾਹਿਬ ਜੇ ਤੁਹਾਨੂੰ ਪਿਆਰ ਲੱਗੂਗਾ। ਖਾਣ ਪੀਣ ਤੋਂ ਯਾਦ ਆ ਮੈਂ ਆਪਣੀ ਐਡਵਰਟਾਈਜ਼ਮੈਂਟ ਕਰਦੇ ਆ ਕੈਮਰਾ ਲਾ ਕੇ ਕਰ ਰਿਹਾ। ਇਹ ਭਾਜੀ ਬਰਫੀ ਆਪਣੀ ਘਰ ਬਣਾਈ ਹੈ। ਖੋਇਆ ਰਿਵਿਊ ਕਰਨਗੇ 4 ਬੰਦੇ 5 ਨਾ ਖਾਦੀ ਦੱਸਾਂਗੇ ਕਿਉਂ ਨਹੀਂ ਬਰਫੀ। ਬਹੁਤ ਜ਼ਿਆਦਾ ਜ਼ਬਰਦਸਤ ਖੋਇਆ ਹੈ। ਪਿਓਰ ਦੁੱਧ ਦਾ ਜਿਹੜਾ ਘਰ ਦਾ ਦੁੱਧ ਹੁੰਦਾ ਨਾ ਪਿਓਰ ਆਰਗੈਨਿਕ ਦੁੱਧ ਉਹ ਖੰਡ ਨਹੀਂ ਪਾਈ। ਹਾਂ ਖੰਡ ਨਹੀਂ ਪਾਈ ਤੇ ਇੰਨਾ ਵਧੀਆ ਮਿੱਠਾ ਵਾ ਕੋਈ ਹਿਸਾਬ ਨਹੀਂ।
ਪਿਓਰ ਖਾਲਸ ਕਿੱਕਰ ਖਾਲਸ ਕਹਿੰਦੇ ਆ ਹਾਂ। ਸਾਡੇ ਕਹਿੰਦੇ ਵੀ ਪਿਓਰ ਦੁੱਧ ਪਿਓਰ ਖਾਣ ਦੀ ਇੱਕੋ ਗੱਲ ਹੈ। ਤੇ ਬਰਫੀ ਆਪ ਬਣਾਈ ਦੀ, ਮਤਲਬ ਬੈਕਰੀ ਤੋਂ ਦੁਕਾਨ ਤੋਂ ਨਹੀਂ ਲਿਆਂਦੀ। ਬਹੁਤ ਘੈਂਟ ਚੀਜ਼ ਬਣੀ ਹੈ, ਇਹ ਖਾ ਕੇ ਤਮੰਨਾ ਹੀ ਨਹੀਂ ਰਹਿ ਜਾਂਦੀ ਕਿਸੇ ਸ਼ਹਿਰ ਦੀ। ਤੇ ਜੇ ਤੁਸੀਂ ਖਾਣੀ ਹੈ ਮੇਰਾ ਭਰਾ ਦਾ ਫਲਾਈਟ ਲੈ ਕੇ ਆ ਜਾਓ, ਹਾਂ ਗੱਡੀ ਲੈ ਕੇ ਆ ਜਾਓ। ਜਿਹੜੇ ਜਿਹੜੇ ਉਹ ਬੰਦੇ ਵਧੀ ਹੋ ਜਾਂਦੀ ਰੁੜੀ ਹੋਈ ਆ। ਅੱਛਾ ਆਪਾਂ ਗੱਲ ਕਰਦੇ ਸੀ ਉਹ ਬੰਦੇ ਦੀ। ਉਹਨੂੰ ਦੱਸਦਾ ਇਹ ਸਾਰੀ ਗੱਲ ਉਹਨੂੰ ਹੀ ਦੱਸੀ। ਹਾਂ ਕਿਹੜੇ ਬੰਦੇ ਦੀ? ਉਹ ਜਿਹੜਾ ਕਹਿੰਦਾ ਸੀ ਵੀ ਹਾਂ ਨੂੰ ਆਹੋ ਆਹੋ ਉਹ ਵਾਲੇ। ਮਮਤਾ ਹੁਣ ਵੱਧ ਰਿਹਾ ਹੈ ਨਾ ਹਜਰਾ ਉਹ ਸਾਹਿਬ। ਵਿੱਚੇ ਰਹਿ ਗਈ, ਮੈਂ ਸੁਣਾ ਦਿੰਦਾ। ਉਹ ਬੰਦਾ ਖਿੱਚ ਕੇ ਕਰਦਾ ਸੀ ਵੀ 10 ਸਾਲਾਂ ਤੋਂ ਬੜੀ ਰੁਟੀਨ ਉਧਰ ਨੂੰ ਹੋ ਗਈ, ਲੋਕ ਜਾਣ ਲੱਗ ਪਏ। ਮੈਂ ਰੀਜ਼ਨ ਪਹਿਲਾਂ ਦੱਸ ਚੁੱਕੇ ਹਾਂ, ਹੁਣ ਆਪਾਂ ਵਜ੍ਹਾ ਵੀ ਦੱਸ ਦਿੰਦੇ। ਵਜ੍ਹਾ ਲੋਕਾਂ ਦੀ ਹੈ ਆਉਣ ਦੀ, ਇੱਕ ਤਾਂ ਆਪਣਾ ਧਾਰਮਿਕ ਸਥਾਨ ਇੱਥੇ। ਹਾਂ ਜੇ ਆਪਾਂ ਐਜ਼ ਰਿਲੀਜੀਅਨ ਗੱਲ ਨੂੰ ਕਰੀਏ ਨਾ, ਤੇ ਮੁੱਢ ਤਾਂ ਇੱਥੇ ਪਿਆ। ਬਾਬਾ ਨਾਨਕ ਦਾ ਸ਼ੁਰੂਆਤ ਇੱਥੋਂ ਹੋਈ ਸਾਡੀ। ਜਨਮ ਸਥਾਨ ਵੀ ਇੱਥੇ, ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਇੱਥੇ। ਉਸ ਤੋਂ ਬਾਅਦ ਬਾਬਾ ਫਰੀਦ ਵੀ ਇੱਥੇ, ਜਿਹਦੀ ਬਾਣੀ ਪੜ੍ਹ ਸੀ ਉਹਦੇ ਚਾਹ ਵੀ ਇੱਥੇ। ਹੋਰ ਇਸ ਤੋਂ ਇਲਾਵਾ ਹੋਰ ਹੈਰੀਟੇਜ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ, ਹੋਰ ਚੀਜ਼ਾਂ। ਚਲੋ ਇਹ ਤਾਂ ਹੋ ਗਿਆ ਕਿ ਰਿਲੀਜੀਅਨ ਪੱਖ ਹੋ ਗਿਆ ਸਾਡਾ। ਤੀਸਰਾ ਜਿਹੜੀ ਸਾਡੀ ਸਿਮਿਲੈਰਿਟੀ ਬੋਲੀ ਵੀ ਹੈ। ਚੌਥੀ ਜਿਹੜੀ ਹੈ ਉਹ ਹੁਣ ਉਧਰੋਂ ਜੀ ਆਉਂਦੇ ਨੇ, ਇੱਧਰ ਦੇ ਲੋਕਾਂ ਨੂੰ ਕਿੰਨਾ ਚਾਅ ਚੜ੍ਹਦਾ ਹੁੰਦਾ ਨਾ। ਕਹਿੰਦੇ ਨੇ ਕਿ ਬੱਚਾ ਹਮੇਸ਼ਾ ਉਹਦੇ ਕੋਲ ਉਸ ਬੰਦੇ ਕੋਲ ਜਾਂਦਾ ਜਿਹੜਾ ਉਹਨੂੰ ਪਿਆਰ ਕਰਿਆ ਪਿਆਰ ਕਰਦਾ ਉਹਦਾ ਬੱਚਾ ਉਹਦਾ ਛਲ ਮਾਰ ਕੇ ਜਾਂਦਾ। ਹੁਣ ਜੀ ਸਾਡੇ ਕੋਲ ਆਉਂਦੇ ਨੇ, ਸਾਡੇ ਕੋਲ ਜਿੰਨਾ ਹੁੰਦਾ ਵੀ ਅਸੀਂ ਕੋਸ਼ਿਸ਼ ਕਰੀਦੀ ਵੀ ਸਾਨੂੰ ਇਹ ਹੁੰਦਾ ਵੀ ਜੇ ਬਾਹੂ ਥਾਂ ਕੋਲ ਵੀ ਇਹਦੀ ਭਲਾ ਕਿੱਥੇ ਭਾਈਏ। ਪਹਿਲਾਂ ਅਸੀਂ ਮੰਜੀਆਂ 'ਚ ਆ ਰਹੇ ਘਰ ਬੋਕਰਾਂ ਦੇ ਵਾਲੇ ਬੋਕੂ ਸ਼ੁਕਰ ਸਿਸਟਮ ਚਾਹ ਹੁੰਦਾ ਵੀ ਇਹ ਜੀ ਆਉਂਦੇ ਪਏ ਨਾ, ਪਿਆਰ ਮਿਲਦਾ। ਜਿੱਥੇ ਪਿਆਰ ਮਿਲਦਾ ਬੰਦੇ ਭਾਈ ਜੀ ਜਾਂਦੇ ਆ। ਨਾਲੇ 90% ਲੋਕਾਂ ਦੇ ਪੁਰਖੇ ਇੱਥੋਂ ਦੇ। ਹਾਂਜੀ ਇਹ ਰੀਜ਼ਨ ਤੇ ਫਿਰ ਵਧਣਾ ਹੀ ਹੈ। ਅਗਰ ਅੱਜ ਇੰਡੀਅਨ ਗਵਰਨਮੈਂਟ ਸਾਡੇ ਵੀਜ਼ੇ ਓਪਨ ਕਰ ਦੇਵੇ, ਸਾਰਿਆਂ ਤੋਂ ਪਹਿਲਾਂ ਮੈਂ ਝੰਡਾ ਲੈ ਕੇ ਆਉਂਗਾ। ਸਾਡੇ ਲੋਕ ਵੀ ਜਾਣ ਲੱਗ ਪਏ। ਬਿਲਕੁਲ ਜਾਣਦੀ। ਜਦੋਂ ਖੁੱਲੇ ਸੀ 2002 ਤੱਕ 2010 ਤੱਕ ਲੋਕ ਜਾਂਦੇ ਸੀ ਤਾਰਕ ਗੁੱਜਰ ਦਾ ਲਿਆਸ ਘੁੰਮਣ, ਪਤਾ ਨਹੀਂ ਮੇਰੇ ਜਾਣ ਵਾਲੇ ਬੜੇ ਜੀ ਜਾ ਕੇ ਆਏ ਹਾਂ। ਲੇਕਿਨ ਜਦੋਂ ਦਾ ਮੋਦੀ ਦੀ ਗਵਰਨਮੈਂਟ ਆਈ ਹੈ ਇਹਨੇ ਬੰਦ ਕਰਤੀ। ਇਹ ਚੱਕਰ ਹੈਗਾ ਵੀ ਆਉਣ ਦਾ ਹੋਰ ਸੌਖਾ ਕਰਨਾ ਚਾਹੀਦਾ। ਹਾਂ ਮਤਲਬ ਸਪੋਰਟ ਕਰੋ ਤੁਸੀਂ। ਸਾਡੇ ਕਿਤੇ ਵੀਜ਼ੇ ਖੁੱਲੇ ਹੁੰਦੇ ਤੇ ਅਸੀਂ ਵੀ ਉਧਰ ਜਾਂਦੇ, ਤੇ ਤੁਸੀਂ ਫਿਰ ਵੀਡੀਓ ਦੇਖ ਕੇ ਕਹਿਣਾ ਸੀ ਵੀ ਯਾਰ ਵਾਕਈ ਉਧਰ ਦੇ ਲੋਕ ਵੀ ਇੰਨਾ ਪਿਆਰ ਕਰਦੇ ਆ ਇੱਧਰ ਦੇ ਲੋਕਾਂ ਨੂੰ। ਰਹਿ ਗਿਆ ਭਾਜੀ ਸਾਰਿਆਂ ਨੂੰ ਕਹਿੰਦੇ ਹੁੰਦਾ 6 ਫੁੱਟ ਦੇ ਜਣੇ ਹੋ ਤੇ ਤੁਸੀਂ ਇੰਨਾ ਕੁ ਹੋਇਆ ਨਹੀਂ ਥੱਲੇ। ਮੈਂ ਕਿਹਾ ਜੇ ਵੀਜ਼ੇ ਖੁੱਲੇ ਹੁੰਦੇ ਆਪਾਂ ਉਧਰ ਜਾਂਦੇ ਤੇ ਫਿਰ ਇਹਨਾਂ ਲੋਕਾਂ ਨੇ ਵੀਡੀਓ ਵੇਖ ਕੇ ਕਹਿਣਾ ਸੀ ਵਾਕਈ ਯਾਰ ਇਹਨਾਂ ਲੋਕ ਪਿਆਰ ਕਰਦੇ ਆ ਉਧਰ। ਹਾਂ ਫਿਰ ਜਾਂ ਕਦੇ ਜ਼ਿੰਦਗੀ 'ਚ ਮੌਕਾ ਮਿਲਿਆ ਹਾਂ ਤੇ ਲੋਕ ਵੇਖਣਗੇ ਇੱਕ ਵਾਰ ਵੀ ਯਾਰ ਇਧਰੋਂ ਕੋਈ ਗਿਆ ਵਾ ਤੇ ਲੋਕਾਂ ਨੇ ਪਿਆਰ ਕੀਤਾ ਵਾ। ਔਰ ਵੀਡੀਓ ਤੋਂ ਮੈਨੂੰ ਗੱਲ ਯਾਦ ਆਉਂਦੀ ਵੀ ਇਹ ਸਾਰਾ ਕੁਝ ਅੱਜ ਅਸੀਂ ਬੈਠੇ ਆ ਨਾ ਲੈਂਦੇ ਚੜ੍ਹਦੇ ਪੰਜਾਬ ਤੋਂ ਜੀ ਇਕੱਠੇ ਹੋ ਕੇ ਵਿਕਾਸ ਤੋਂ ਵੀ ਆਏ ਹੋਏ ਨੇ, ਤੇ ਸੋਸ਼ਲ ਮੀਡੀਆ ਦੀ ਮਿਹਰਬਾਨੀ ਹੈ ਜਿਹਦੀ ਵਜ੍ਹਾ ਤੋਂ ਲੋਕਾਂ ਦੇ ਵਿੱਚ ਇਤਮਾਦ ਬਣਿਆ ਤੇ ਲੋਕ ਆਉਣਾ ਸ਼ੁਰੂ ਹੋ ਗਿਆ। ਨਹੀਂ ਤਾਂ ਅੱਜ ਤੋਂ 10 ਸਾਲ ਪਹਿਲਾਂ 5 ਸਾਲ ਪਹਿਲਾਂ ਕਿੰਨਾ ਕੋਈ ਆਉਂਦਾ ਸੀ? ਕੋਈ ਵੀ ਨਹੀਂ ਸੀ ਆਉਂਦਾ। ਵੀਡੀਓ ਦੀ ਜੱਥਾ ਆਉਂਦਾ ਸੀ ਉਤੋਂ ਵਾਘੇ ਬਾਰਡਰ ਤੋਂ, ਹਾਂ 4-5 ਪੋਸਟਰਾਂ ਦਾ, ਵੱਡੀਆਂ ਗੱਡੀਆਂ ਦਾ, ਅੱਗੇ ਪਿੱਛੇ ਪੁਲਿਸ ਲੱਗ ਜਾਂਦੀ ਸੀ, ਵਿੱਚ ਹੀ ਐਂਬੂਲੈਂਸ। ਨਨਕਾਣਾ ਸਾਹਿਬ ਛੱਡਤਾ, ਇੱਥੋਂ ਤੜੇ ਤੜਾਏ ਜੇਲ੍ਹ ਅੰਦਰ ਹੀ, ਇੱਥੋਂ ਚੱਕਿਆ ਤਾਂ ਵਾਪਸ ਬਾਰਡਰ ਤੇ ਛੱਡਤਾ। ਗੱਲ ਇਹ ਸੋਸ਼ਲ ਮੀਡੀਆ ਦੀਆਂ ਸਾਰੀਆਂ ਮਿਹਰਬਾਨੀਆਂ। ਸੋਸ਼ਲ ਮੀਡੀਆ ਨੇ ਇਤਮਾਦ ਜਿਹੜਾ ਬਣਾਇਆ ਕੱਲ ਵੀ ਅਸੀਂ ਗੱਲ ਕਰਦੇ ਸੀ ਕਿੱਥੇ 287 ਵੀ ਉਹ ਬੂਰੇ ਵਾਲਾ, ਅਸੀਂ ਕਦੇ ਜ਼ਿੰਦਗੀ 'ਚ ਨਹੀਂ ਸੀ ਉੱਥੇ ਜਾਣਾ, ਪਤਾ ਨਹੀਂ ਮੌਕਾ ਮਿਲਣਾ ਸੀ ਵੀ ਕਿ ਨਹੀਂ। ਇਹਨਾਂ ਦੇ ਬੇਲ ਭਾਈ ਨਾਲ ਉੱਥੇ ਜਾ ਕੇ ਭਾਈ ਉਹਨਾਂ ਦੇ ਨਾਲ ਉੱਥੇ ਚਾਹ ਪੀਤੀ, ਸਾਨੂੰ ਕਦੀ ਜ਼ਿੰਦਗੀ 'ਚ ਖਾਬ ਵੀ ਨਹੀਂ ਸੀ ਹੈਗਾ ਵੀ ਅਸੀਂ ਉੱਥੇ ਜਾਵਾਂਗੇ। ਘਰ ਵੇਖ ਲਿਆ, ਕੋਈ ਨਿਸ਼ਾਨ ਸਭ ਕੁਝ ਵੇਖ ਲਈ। ਸੋਸ਼ਲ ਮੀਡੀਆ ਦੇ ਕਰਕੇ ਹੀ ਆ, ਇੱਕ ਦੂਸਰੇ ਨੂੰ ਮਿਲੇ ਆ ਸਾਰੇ ਜਣੇ। ਤੇ ਇਸ ਚੀਜ਼ ਨੂੰ ਸਗੋਂ ਤੁਸੀਂ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਯਾਰ ਲੋਕ ਆਪਸ 'ਚ ਸਾਂਝ ਵੱਧ ਰਹੀ ਆ ਸਾਰਿਆਂ ਦੀ, ਹਨਾ। ਅਗਲੀ ਗੱਲ ਬਾਅਦ ਚ ਕਰਾਂਗੇ। ਅੱਜ ਸਾਡੇ ਕੋਲੇ ਸਾਡਾ ਵੀਰ ਮਨਸੂਰ ਆਇਆ। ਇਸ ਮੁੰਡੇ ਦਾ ਗਾਣਾ ਪਹਿਲੇ ਮਸ਼ਹੂਰ ਆਇਆ ਸੀ ਜਦੋਂ ਕਿਸਾਨੀ ਧਰਨੇ ਲੱਗੇ ਸੀ, ਖੂਨ ਖੰਨੇ ਦਾ ਵੀ ਉਹੀ, ਖੂਨ ਲਾਹੌਰ ਦਾ ਵੀ ਉਹੀ, ਖੂਨ ਲੈਲਪੁਰ ਵਾਲੇ ਲੁਧਿਆਣੇ ਬੋਲਦੇ ਹਾਂ। ਤੇ ਬੈਠੇ ਆ ਭੰਗੂ ਸਾਹਿਬ ਵੀ, ਤੇ ਆਇਓ ਸੱਜ ਆਇਆ ਵਾਲਾ ਵੀਡੀਓ 'ਚ। ਤੇ ਗਾਣੇ ਦੀਆਂ 2 ਲਾਈਨਾਂ ਤੁਹਾਡੇ ਤੋਂ ਸ਼ੁਰੂਆਤ ਹੋਈ ਮਨਸੂਰ ਵੀਰ ਤੋਂ। ਮਨਸੂਰ ਤੋਂ ਆਣ ਦੇ ਮੇਰਾ ਲਿਖਿਆ ਗਾਣਾ ਵਾ ਸਨ ਆਫ ਪੰਜਾਬ। ਸਨ ਆਫ ਪੰਜਾਬ ਤੇ ਪਰਸੋਂ ਚੌਥੀ ਆਇਆ, ਮਨਸੂਰ ਨੇ ਗਾਇਆ, ਬਹੁਤ ਸੋਹਣਾ। ਤੇ ਗਾਣਾ YouTube ਤੇ ਜਾ ਕੇ ਸਾਰੇ ਵੀਰ ਲਾਜ਼ਮੀ ਸੁਣਿਓ ਤੇ ਤੁਹਾਨੂੰ 2 ਲਾਈਨਾਂ ਸੁਣਨੇ ਜਾਣਗੀਆਂ। ਆਓ ਪੁੱਠਿਆਂ ਸਭਾ ਦੇ ਤੇ ਸਿੱਧਿਆਂ ਜਵਾਬਾਂ ਦੇ, ਅਣਖੀ ਜੀ ਮਿੱਟੀ ਤੇ ਪੋਤਿਆਂ ਪੰਜਾਬਾਂ ਦੇ,
ਉਹ ਜੁੱਤੀ ਕੱਢਵੀਂ ਜੁੱਸਾ ਵੀ ਸੈੱਟ ਆ ਉਹ ਨਵੇਂ ਤੋਂ ਨਵੇਂ ਡਰੈਸ ਆ ਰੋਜ਼ ਹੀ ਆਉਂਦੀ ਥਰੈਡ ਆ ਤਾਂ ਵੀ ਰੱਬ ਦੀ ਸਾਨੂੰ ਬਲੈਸ ਆ ਆਓ ਮੁੱਢ ਤੋਂ ਹੀ ਚੱਲੇ ਜਿੰਨਾ ਹੀ ਕਾਂ ਤੇ ਤੂਫਾਨ ਦੱਸ ਉਹਨਾਂ ਨੂੰ ਕੀ ਕਹਿੰਦੀਆਂ ਹਨੇਰੀਆਂ ਆਓ ਮਿੱਤਰਾ ਪੰਜਾਬ ਵਿੱਚ ਜੰਮਣਾ ਪੈਂਦਾ ਏ ਐਵੇਂ ਆਉਂਦੀਆਂ ਨੀ ਖੂਨ ਚ ਦਲੇਰੀਆਂ ਉਹ ਜਿੱਦਾਂ ਆਉਂਦੀ ਸਾਥੋਂ ਵਾਈਬ ਨਹੀਂ ਉਹ ਸਭ ਵੱਲੋਂ ਉਹ ਸਾਡੀ ਚੜ੍ਹਦੀ ਕਲਾਇਆ ਹੁੰਦੀ ਰੱਬ ਵੱਲੋਂ ਉਹ ਤੂੜ ਠਾਲ ਦੇ ਪੰਜਾਬੀ ਭਾਸ਼ਾ ਚੜਦਾ ਜਾ ਲੈਂਦਾ ਭਾਵੇਂ ਆਉਂਦੀ ਸਾਨੂੰ ਕਾਲ ਪਏ ਯੱਬ ਵੱਲੋਂ ਹੋ ਤੱਕਾ ਕਰਨੇ ਲਈ ਅੱਜ ਤਾਈਂ ਜੋ ਸਾਡੇ ਵਾਲੇ ਆਈਆਂ ਲੱਤਾਂ ਤੋੜੀਆਂ ਨੇ ਜੱਟਾਂ ਨੇ ਬਥੇਰੀਆਂ ਆਓ ਮਿੱਤਰਾ ਪੰਜਾਬ ਵਿੱਚ ਜੰਮਣਾ ਪੈਂਦਾ ਏ ਐਵੇਂ ਆਉਂਦੀਆਂ ਨੀ ਖੂਨ ਚ ਦਲੇਰੀਆਂ ਮਿੱਤਰਾ ਪੰਜਾਬ ਵਿੱਚ ਜੰਮਣਾ ਪੈਂਦਾ ਏ ਹੋਰ ਸਾਜੀ ਗਾਣਾ ਬਹੁਤ ਵਧੀਆ ਬਹੁਤ ਦੇਖਿਆ ਸੋਹਣਾ ਗਾਣਾ, ਬਹੁਤ ਸੋਹਣਾ ਗਾਣਾ ਮਨਸੂਰ ਨੇ ਭਾਈ। ਗਾਇਆ ਵੀ ਬੜਾ ਸੋਹਣਾ ਬਹੁਤ ਸੋਹਣਾ ਗਾਣਾ ਇਹ YouTube ਤੇ ਜਾ ਕੇ ਸੁਣਿਆ ਜੇ ਜ਼ਰੂਰ ਯਾਰ ਜਿਹੜੇ ਵੀਰ ਆਪਣੇ ਰਹਿੰਦੇ ਪੰਜਾਬ ਚੋਂ ਪੰਜਾਬੀ ਗਾਣੇ ਕਰ ਰਹੇ ਨੇ ਨਾ ਉਹਨਾਂ ਦੀ ਸਪੋਰਟ ਕਰਿਆ ਕਰੋ ਮੈਂ ਅੱਗੇ ਵੀ ਕਹਿੰਦਾ ਨਾ ਉਹਦੀ ਰੀਜ਼ਨ ਇਹ ਵੇ ਕਿ ਪੰਜਾਬ ਦੇ ਵਿੱਚ 12 ਕਰੋੜ ਦੀ ਆਡੀਅנס ਹੈ ਤੇ ਪੰਜਾਬੀ ਇੰਡਸਟਰੀ ਸਾਡੇ ਕੋਲ ਕੋਈ ਨਹੀਂ ਹੈ ਠੀਕ ਹੈ ਤੇ ਆਪਣੀ ਇੰਡਸਟਰੀ ਜਿਹੜੀ ਹੈ ਉਹਨੂੰ ਖੜਾ ਕਰੋ ਗਾਇਕੀ ਦੇ ਵਿੱਚ ਮੁੰਡੇ ਅੱਗੇ ਲੈ ਕੇ ਆਓ ਬਾਕੀ ਫਿਲਮਾਂ ਜਿਹੜੀਆਂ ਉਹ ਕੰਮ ਤੇ ਫਿਰ ਬਾਅਦ ਚ ਹੁੰਦਾ ਇਹਦਾ ਬੜਾ ਵੱਡਾ ਕਿਰਦਾਰ ਹੁੰਦਾ ਸਿਨੇਮੇ ਦਾ ਤੁਹਾਡੀ ਸਕਾਫਤ ਦੇ ਵਿੱਚ ਤੇ ਹੁਣ ਸਰਕਾਰ ਜੀ ਤੁਸੀਂ ਸੁਣਾਓ ਮਿਰਜ਼ੇ ਸੁਣਾਓ ਮਿਰਜ਼ਾ ਦੇ ਅੱਗੇ ਮੈਂ ਇੱਕ ਆਹ ਗੱਲ ਨਹੀਂ ਕਰਦਾ ਪਰਵਾਹ ਹੀ ਮਿਰਜ਼ੇ ਮੈਂ ਦਾ ਇੱਥੇ ਜਿੰਨਾ 10 ਕਿਲੋਮੀਟਰ ਆ 10 12 ਹੋਏਗਾ ਵਾਹ ਜੀ ਵਾਹ। ਹਾਂ ਮੈਂ ਕਿਹਾ ਜਿੰਨਾ ਮਿਰਜ਼ਾ ਸੁਣਾਇਆ ਨਾ ਮਿਰਜ਼ਾ ਦਿੰਦਾ ਹੋ ਜਾਣਾ ਵਾ ਬਹੁਤ ਸੁਣਾਇਆ ਸੰਦੀਪ ਕਵਰ ਦੇ ਉੱਤੇ ਲੋਕ ਨੇ ਹੈਗਾ ਨੇ ਹਰ ਬਲਾਉ ਜੀ ਭਾਈ ਸੁਣਾਇਆ ਕਵਰ ਤੁਸੀਂ ਦੇ ਜਦੋਂ ਸੁਣਿਆ ਮਿਰਜ਼ੇ ਦੀ ਕਵਰ ਤੇ ਖਲੋ ਕੇ ਬਹੁਤ ਲੰਮੀ ਇੱਕ ਛੱਡੀ ਚਲੋ ਹੋ ਜਾਈ ਸ਼ੁਰੂ ਮਿਰਜ਼ਾ ਤੇ ਚਲੋ ਆਪਾਂ ਤੇ ਮਿਰਜ਼ਾ ਹੀ ਸੁਣਨਾ ਜੋ ਮਰਜ਼ੀ ਸੁਣਾ ਵਧੀਆ ਕੁਝ ਸੁਣਾ ਦਿਓ ਜੀ ਪੰਜਾਬ ਦੇ ਰਿਲੇਟਡ ਸੁਣਾਓ ਕੇਸਾਂ ਵਿੱਚ ਬੋਲਦੇ ਆ ਤੱਤੇ ਖੂਨ ਖੋਲਦੇ ਆ ਮਾਰਦਾ ਇੱਕ ਤੇਰਾ ਝਾਕਾ ਪਤਲੋ ਜੱਟ ਵੀ ਮਚੋਰ ਸਾਨੂੰ ਮਿਲ ਗਈ ਪਿਓਰ ਵੱਜਾ ਕਿਲੇ ਜਿਹੇ ਦਿਲ ਉੱਤੇ ਡਾਕਾ ਪਤਲੋ ਹੋ ਜੱਟੀ ਚੱਕ ਵੀ ਜੀ ਮਿੱਤਰਾਂ ਦੀ ਗੰਨ ਨਾਲ ਦੀ ਤੇ ਅਸੀਂ ਵੀ ਆ ਥੋੜੀ ਥੋੜੀ ਸੰਗ ਭਾਲਦੇ ਮਿਲ ਗਈ ਯਾਰਾਂ ਸਾਨੂੰ ਜੂਨ ਵਿੱਚ ਨਹੀਂ ਤੇ ਅਸੀਂ ਵੀ ਸੀਸੀ ਨੇ ਕੁੜੇ ਠੰਡ ਭਾਲਦੇ ਤੇਰੀ ਲੱਕੀ ਜੁੱਤੀ ਮਾਰਦੀ ਆ ਮਾਝੇ ਵਾਲਾ ਟੱਚ ਜਿਹੜਾ ਚੁਣਿਆ ਤੂੰ ਬੁੱਲੋ ਉਹ ਸਾਰਿਆਂ ਤੋਂ ਵੱਗ ਮੇਰੇ ਡੱਬ ਨਾਲ ਲੱਗਾ ਹੋਇਆ ਵੱਗ ਲਿਆ ਗੋਰੀਏ ਖਜੂਰੀ ਗੁੱਤ ਤੇਰੇ ਬੜੀ ਫੱਬਦੀ ਆ ਸੋਹਣੀਏ ਹੁਣੇ ਆਇਆ ਕਰਕੇ ਟਰੇਸ ਮੈਂ ਲਗੋੜੇ ਉਂਝ ਰੱਖਾਂ ਮੈਂ ਬਿੜਕ ਤੇਰੇ ਪੱਬ ਦੀ ਵੀ ਸੋਹਣੀਏ ਓ ਬੇਬੇ ਹੁਣੀ ਕਰਦੀ ਦੁਆਵਾਂ ਮੇਰੀ ਪਿੰਡ ਕੁੜੇ ਤੇਰੇ ਲੇਖੇ ਗੱਭਰੂ ਨੇ ਲਾਈ ਹੋਈ ਆ ਜਿੰਦ ਕੁੜੇ ਗੱਭਰੂ ਵੀ ਸਿਧਾਏ ਤੇ ਤੇਰੇ ਚ ਵੀ ਵੇਂਗਣੀ ਤੈਨੂੰ ਹੀ ਵਿਆਹੁਣਾ ਦੱਸੀ ਬੇਬੇ ਨੂੰ ਮੈਂ ਹਿੰਡਣੀ ਤੈਨੂੰ ਹੀ ਵਿਆਹੁਣਾ ਦੱਸੀ ਬੇਬੇ ਨੂੰ ਮੈਂ ਹਿੰਡ ਓ ਜੱਟ ਹੁਣੀ ਬਹਿਣ ਨਾ ਬਨੇਰਿਆਂ ਤੇ ਕਾਂ ਦਿੰਦੇ ਟੱਚ ਬੁੱਢ ਤੂੰ ਵੀ ਪੂਰੀ ਆਕੜਾਂ ਨਾ ਲੱਦੀ ਐਣੀ ਮਿਲਦੀ ਆ ਮਤ ਰਸ ਕੌਫੀਆਂ ਤਾਂ ਆਈਆਂ ਨਹੀਂ ਕਿਹੜੀ ਜਹੀ ਚਾਹ ਉੱਤੇ ਤੂੰ ਵੀ ਕੁੜੇ ਲੱਗੀ ਐ ਅੱਡੀਆਂ ਨਾ ਫਿਰਦੀ ਪਤਾਸੇ ਕੁੜੇ ਭੰਨਦੀ ਤੂੰ ਅਲੜਾ ਦੇ ਵਾਂਗ ਕੁੜੇ ਕੱਚੀ ਨਹੀਂ ਉਹ ਕੰਨ ਦੀ ਤੂੰ ਯਾਰ ਮੇਰੇ ਕਰਕੇ ਤਿਆਰੀ ਬੈਠੇ ਚੰਨਦੀ ਨਹੀਂ ਦੱਖਣ ਲੋ ਝੜੀ ਨੇਰੀ ਦੱਸ ਕਿੱਥੇ ਠੱਲਦੀ ਹੋ ਤੇਰੀ ਵੰਗ ਰੰਗੀ ਗੱਭਰੂ ਨੇ ਕਰੀ ਹੋਇਆ ਆਖਣੀ ਤੇਰੇ ਵਾਲਾ ਸੁਣਿਆ ਤੂੰ ਸਾਰਿਆਂ ਤੋਂ ਵੱਖ ਨਹੀਂ ਲੱਕੀ ਜੁੱਤੀ ਮਾਰੇ ਤੇਰੀ ਮਾਝੇ ਵਾਲਾ ਟੱਚ ਨਹੀਂ ਲੱਕੀ ਜੁੱਤੀ ਮਾਰੇ ਤੇਰੀ ਮਾਝੇ ਵਾਲਾ ਟੱਚ ਨਹੀਂ ਤੂੰ ਤਾਂ ਪੂਰਾ ਯਾਦ ਕੀਤੀ ਫਿਰਦਾ ਹੈ ਹੀ ਮੇਰਾ ਵਾ ਗਾਣੇ ਬੜੇ ਯਾਰ ਭਾਈ ਡੇਰੇ ਵਾਲਾ ਵਧੀਆ ਲਿਖਦਾ ਉਹਦੇ ਨਾਲ ਸੀ ਨਾ ਉਹਦਾ ਲਿਖਿਆ ਮੁੰਡਾ ਹਾਂ ਬਹੁਤ ਵਧੀਆ ਬੜੀ ਲਿਖਦਾ। ਤਗੜੀ ਹੁੰਦੀ। ਹਾਂ, ਵੀ ਬਹੁਤ ਸੋਹਣਾ ਲਿਖਦਾ ਯਾਰ ਉਹ ਤੇ ਤਾਂ ਇੱਥੇ ਮੁੱਲ ਨਹੀਂ ਪਾਕਿਸਤਾਨ ਚ ਪੈਂਦਾ ਲੱਗਦਾ ਬੰਦਿਆਂ ਦਾ ਸਾਡੇ ਉੱਧਰ ਬੜੀਆਂ ਬੜੀਆਂ ਸ਼ਾਵਾਂ ਉਧਰ ਹੈ ਸਾਡੇ ਉੱਧਰ ਬਹੁਤ ਹੈ ਯਾਰ। ਸਾਡੇ ਕਦਰ ਕਰਦੇ ਯਾਰ ਹੂੰ। ਬੜੇ ਸਿੰਘ ਵਧੀਆ ਰਾਈਟਰਾਂ ਦੀ ਵਧੀਆ ਹਾਂ, ਸਿੰਗਰਾਂ ਵਧੀਆ ਸਿੰਗਰਾਂ ਦੀ। ਦੀ ਕਿਦਾਂ ਚੜਦੇ ਸਾਡੇ ਉੱਤੇ ਮਿੰਟੋ ਮਿੰਟੀ ਹਾਂਜੀ ਤੇ ਰੁਪਈਆ ਵੀ ਵਾਧੂ ਯਾਰ ਉੱਧਰ ਰੁਪਈਆ ਵੀ ਵੱਧ ਰੁਪਈਆ ਦੀ ਭੁੱਲ ਹੀ ਜਾਓਗੇ ਤੁਸੀਂ ਭਾਈ ਮੈਂ ਰੁਪਈਆ ਇਕੱਠਾ ਅੱਗੇ ਵੀ ਗੱਲ ਕਰਦਾ ਹੁੰਦਾ ਮੈਂ ਕਿਹਾ ਵੀ ਜਦੋਂ ਤੂੰ ਮੇਰਾ ਗਾਣਾ ਸੁਣਿਆ ਨਹੀਂ ਕੋਈ ਮੈਂ ਤੇਰੇ ਸਾਹਮਣੇ ਕੋਈ ਮੇਰੀ ਸ਼ੈ ਨਹੀਂ ਆਈ ਉਦੋਂ ਤੱਕ ਤੈਨੂੰ ਕਿਵੇਂ ਪਤਾ ਲੱਗੂਗਾ ਵੀ ਕੋਈ ਸਮੀ ਆ ਯਾਰ ਗਾਉਂਦਾ ਵਾ ਹਾਂ। ਤੂੰ ਕਿਵੇਂ ਸਿਲੈਕਟ ਕਰੇਗਾ ਵੀ ਯਾਰ ਇਹਦੇ ਹੋਰ ਵੀ ਗਾਣੇ ਮੈਂ ਸੁਣਾ ਹਾਂ। ਹਨਾ ਉਧਰਲੀ ਸਾਈਡ ਤੇ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗਦੀ ਇੰਡੀਆ ਦੇ ਉਧਰ ਪ੍ਰੋਡਿਊਸਰ ਹੈਗੇ ਹਾਂ ਮਤਲਬ ਜਿਹਦੇ ਕੋਲ ਕੋਈ ਪੈਸੇ ਹੈਗੇ ਨਾ ਚੰਗੇ ਭਾਜੀ ਉਹਨੇ ਆਪਣਾ ਚੈਨਲ ਬਣਾਉਣਾ ਵਾ ਕੋਈ ਵਧੀਆ ਸਿੰਗਰ ਵੇਖ ਕੇ ਉਹਨੇ ਉੱਤੇ ਪੈਸੇ ਇਨਵੈਸਟ ਕਰਨੇ ਆ ਭਾਵੇਂ ਉਹ ਬਾਉਂਡ ਕਰਦੇ ਨੇ ਹਾਂ। ਉਹਦੇ ਤੋਂ ਫਾਇਦਾ ਵੀ ਲੈਂਦੇ ਨੇ ਲੇਕਿਨ ਉਹ ਸਿੰਗਰ ਵਾਸਤੇ ਵੀ ਬਹੁਤ ਵਧੀਆ ਗੱਲ ਹੋ ਜਾਂਦੀ ਹੈ ਵੀ ਹੁਣ ਹੰਜਰਾ ਸਾਹਿਬ ਚੈਨਲ ਬਣਾ ਲਿਆ ਹੂੰ।
ਵਧੀਆ ਸਿੰਗਰ ਜਿਹਨੂੰ ਪਤਾ ਵੀ ਯਾਰ ਇਹਦੇ ਗਾਣੇ ਚੱਲਣੇ ਆ, ਉਹਨੂੰ ਉਹਨਾਂ ਨੇ 5 ਸਾਲਾਂ ਵਾਸਤੇ ਬੌਂਡ ਕਰ ਲਿਆ। ਪਹਿਲੇ ਸਾਲ ਉਹਦੇ ਤੇ ਖੁੱਲੇ ਪੈਸੇ ਲਾ ਦੇਣੇ ਆ, ਹਿੱਟ ਕਰਾ ਦੇਣਾ ਉਹਨੂੰ, ਫਿਰ ਉਹ ਤੋਂ 4 ਸਾਲ ਕਮਾਉਣੇ ਆ, ਠੀਕ ਆ। ਸ਼ੋਅ ਲੱਗਦੇ ਉਹ ਚੋਂ ਵੀ ਉਹਨਾਂ ਨੇ ਪੈਸੇ ਲੈਣੇ ਆ, ਗਾਣੇ ਕਰਨੇ, ਕਿਸੇ ਕੰਪਨੀ ਨੇ ਗਾਣਾ ਕਰਨਾ, ਕੰਪਨੀ ਕੋਲ ਵੀ ਪੈਸੇ ਲੈਣੇ, ਉਹਨੂੰ 30% ਲੱਭਣਾ, ਹਨਾ। ਉਹਨਾਂ ਨੇ ਕਮਾਉਣੇ ਵੀ ਆ। ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਕਿਉਂਕਿ ਆਪਣੇ ਨਹੀਂ ਹੈ, ਇਸ ਕਰਕੇ ਸਿੰਗਰ ਵੀ ਅੱਗੇ ਆ ਰਹੇ ਨੇ, ਕਿਉਂਕਿ ਉਹ ਪ੍ਰਮੋਸ਼ਨ ਲਾਉਣੀ ਜਦੋਂ ਆਪਾਂ ਕਿਸੇ ਸ਼ੈ ਨੂੰ, ਕਿਸੇ ਦੇ ਅੱਗੇ ਆਉਣੀ, ਕਿਸੇ ਨੇ ਸੁਣੀ, ਜੇ ਉਹ ਵਧੀਆ ਆਵਾਜ਼ ਉਹਨੇ 4 ਲੋਕਾਂ ਨੂੰ ਹੋਰ ਨੂੰ ਸੁਣਾ ਦੇਣੀ ਆ। ਇੱਥੇ ਨਾ ਪਾਕਿਸਤਾਨ ਦੇ ਵਿੱਚ ਨਾ ਮੈਂ ਨਹੀਂ ਵੇਖਿਆ ਕੋਈ ਸਹੀ ਬੰਦਾ ਪ੍ਰਮੋਟ ਹੁੰਦਾ ਹਾਈ ਲੈਵਲ, ਜੋ ਕੋ ਖੱਚਾਂ ਨੇ, ਚਗਲੋਟਾਂ ਨੇ, ਉਹ ਪਾਕਿਸਤਾਨ ਵਿੱਚੋਂ ਟ੍ਰੈਂਡਿੰਗ ਚ ਹੋਣਾ, ਜਿਹੜੇ ਆਪਦੀਆਂ ਬੁੱਢੀਆਂ ਵਿਖਾ ਰਹੇ ਨੇ, ਬੀਬੀਆਂ ਵਿਖਾ ਰਹੇ ਨੇ, ਜਾਂ ਉਸਤਾਦ ਚਾਰ ਬੱਕਰੀ ਖਾ ਮਰ ਗਏ, ਇਹੋ ਜਿਹੇ ਖੱਚਾਂ ਪ੍ਰਮੋਟ ਲੋਕ ਵੀ ਤੇ ਜਿੰਨਾ ਚ ਟੈਲੈਂਟ ਨਾ ਸਾਡੀ ਪਬਲਿਕ ਉਹਨਾਂ ਨੂੰ ਵੇਖਦੀ ਨਹੀਂ। ਪਰ ਇਹ ਕਸੂਰ ਉਹਨਾਂ ਲੋਕਾਂ ਦਾ ਨਹੀਂ ਹੈ ਕਿ ਉਹ ਕਸੂਰ ਇਹਨਾਂ ਲੋਕਾਂ ਦਾ ਜਿਹੜੀ ਆਡੀਅנס ਕੌਣ ਵਾਲਿਆਂ ਦਾ ਜਾਂ ਟੈਲੈਂਟ ਵਾਲੇ ਬੰਦੇ ਦਾ ਕਸੂਰ ਨਹੀਂ ਹੈ ਕਿ ਉਹ ਮਿਹਨਤ ਘੱਟ ਕਰ ਲੈਣ ਜਾਂ ਥੋੜੀ ਕਰ ਲੈਣ ਜਾਂ ਸਹੀ ਪਲੇਟਫਾਰਮ ਤੇ ਉਹ ਨਹੀਂ। ਮੇਨ ਮਸਲਾ ਆਡੀਅנס ਦਾ ਕਿ ਆਡੀਅנס ਨੂੰ ਚੱਜ ਹੀ ਨਹੀਂ ਹੈ ਜੱਜ ਕਰਨ ਦਾ ਵੀ ਅਸੀਂ ਬੰਦਾ ਕਿਹੜਾ ਵੇਖਣਾ, ਸਾਡੇ ਵਾਸਤੇ ਕਿਹੜਾ ਸਹੀ। ਉਹ ਅਰਬਾਂ ਦੇ ਵਿੱਚ ਨਾ, ਅਰਬਾਂ 'ਚ ਘੋੜੇ ਨਾਲ ਨਸਲੀ ਵੇਖਣੇ ਹੋਣ ਨਾ, ਤੇ ਜਿਹੜੇ 10 15 20 ਘੋੜੇ ਉਹਨਾਂ ਘੁੰਮ ਕੇ ਨਾ, ਉਹਨਾਂ ਘੋੜਿਆਂ ਨੂੰ ਸਰਕਾਰ ਲੈ ਜਾਣਗੇ ਬਾਹਰ ਕਿਤੇ ਤੇ ਇਕੱਠੇ ਕਰ ਲੈਣਗੇ ਇੱਕੋ ਜਗ੍ਹਾ ਤੇ। ਅੱਛਾ, ਉੱਥੇ ਇਕੱਠੇ ਕਰਕੇ ਉਹਨਾਂ ਨੂੰ ਕੁੱਟਣਗੇ ਚੰਗਾ, ਉਹ 8 ਦਿਨ 10 ਦਿਨ 15 ਨੂੰ ਚੰਗਾ ਕੁੱਟਣਗੇ, ਤੇ 8-10 ਦਿਨ ਉਹਨਾਂ ਖਾਣ ਨੂੰ ਵੀ ਉਹਨਾਂ ਨੂੰ ਕੁਛ ਨਹੀਂ ਦੇਣਾ, ਠੀਕ ਹੈ। 10-15 ਦਿਨਾਂ ਬਾਅਦ ਕੁੱਟ ਕੇ ਉਹਨਾਂ ਘੋੜਿਆਂ ਦੇ ਅੱਗੇ ਫਿਰ ਉਹ ਪਾਉਂਦੇ ਨੇ ਖਾਣਾ। ਜਿਹੜੇ ਤਾਂ ਘੋੜੇ ਹੋਣ ਦੇ ਪਹਿਚਾਣ ਵਾਲੇ, ਨਸਲ ਵਾਲੇ, ਉਹ ਨਹੀਂ ਖਾਂਦੇ, ਉਹ ਉਸ ਸਾਈਡ ਤੇ ਖੜੇ ਜਾਂਦੇ। ਜਿਹੜੇ ਹੋਣੇ ਨੇ ਬਦਮਾਸ਼ ਸਾਡੇ ਵਰਗੇ, ਉਹਨਾਂ ਜਾ ਕੇ ਉਹਨਾਂ ਨੂੰ ਫਰਕ ਨਹੀਂ ਪੈਣਾ ਵੀ ਸਾਨੂੰ ਇਹਨੇ ਮਾਰਿਆ, ਹੁਣ ਸਾਨੂੰ ਖਵਾਉਂਦਾ ਵੀ ਪਿਆ। ਸਾਡਾ ਇਹ ਹਿਸਾਬ ਹੈ। ਸਕੂਲ ਦੇ ਪੜ੍ਹਾ ਇਹਦੇ ਵਾਵਾ ਸਾਰੇ ਪੜ ਕੇ ਆਏ ਜੀ, ਥੋੜੇ ਸਾਰੇ ਪੜ੍ਹਾਈ ਕਰਕੇ ਆਏ ਆ। ਕੀ ਪੜ੍ਹ ਕੇ ਆਏ ਜੇ? ਅਲੀ ਬੇ ਏ ਬੀ ਸੀ ਪੰਜਾਬੀ ਕਿਹਨੂੰ ਕਿਹਨੂੰ ਆਉਂਦੀ? ਗੱਲ ਸੁਣੋ, ਪੰਜਾਬੀ ਕਿਹਨੂੰ ਆਉਂਦੀ ਲਿਖਣੀ ਪੜ੍ਹਨੀ? ਮੁਝੇ ਮਾਮਾ ਪੰਜਾਬੀ ਚ ਮੁਝੇ ਹੁੰਦਾ ਵਾ, ਮੈਨੂੰ ਆਉਂਦੀ ਆ। ਤੈਨੂੰ ਆਂਦੀ ਆ? ਹਾਂ, ਕੌਣ ਹੁੰਦੇ ਜੇ? ਜੱਟ ਕਿਹੜੇ ਜੱਟ ਹੁੰਦੇ ਜੇ? ਰੰਧਾਵੇ ਆ ਬੰਦਾ ਵੇ, ਤੁਸੀਂ ਕੌਣ ਹੁੰਦੇ ਜੇ? ਮਲਕ ਕਿਹੜੇ ਮਰਕ? ਤੇਲੀ ਆ ਜੀ ਏ ਅੱਜ ਕਿਤੇ ਤੁਸੀਂ ਕੌਣ ਹੁੰਦੇ? ਰਾਜਪੂਤ ਅੱਛਾ, ਠੀਕ ਹੈ। ਹੋਰ ਹਾਂ, ਤੁਸੀਂ ਕੌਣ ਹੁੰਦੇ? ਇਧਰ ਕਰਕੇ ਆਪਾਂ ਯਾਰ ਇਹ ਭਾਈ ਅਲਵਿਦਾ ਕਰਨ ਆਏ ਆ ਬੱਚੇ। ਵਾਹ ਜੀ ਵਾਹ। ਸਰਦਾਰ ਜੀ ਆਏ ਹੋਏ ਨੇ ਆਪਣੇ ਕੋਲ ਆਸਟ੍ਰੇਲੀਆ ਤੋਂ, ਭੰਗੂ ਸਾਹਿਬ ਨੇ, ਜਦ ਦੇ ਪੰਜਾਬ ਤੋਂ ਪਿਛਲਾ ਜ਼ਿਲ੍ਹਾ ਅੰਮ੍ਰਿਤਸਰ ਨੇ ਜੀ। ਅੰਮ੍ਰਿਤਸਰ ਪਹਿਲੇ ਵੀ ਸੀ ਦੇ ਵਿੱਚ ਸੀ ਤੇ ਇੱਥੇ ਡੇਰੇ ਬੈਠੇ ਸ਼ੁਰੂ ਮੇਰਾ ਲਾਉਂਦੇ ਤਾਂ ਨਿਆਣੇ ਨੂੰ ਛੁੱਟੀ, ਨਿਆਣੇ ਵੀ ਆ ਗਿਆ ਤਦ ਲੱਗੇ ਕਿ ਹਲੇ ਜੇਕਰ ਪੱਗ ਬੰਨੀ ਹੁੰਦੀ ਤਾਂ ਹੋਰ ਜੀਆਂ ਨੇ ਇਕੱਠੇ ਹੋ ਜਾਣਾ ਸੀ। ਸਾਰ ਨੇ ਕਿਹਾ ਵੀ ਅਗਲੀ ਵਾਰੀ ਪੱਗ ਬੰਨ ਕੇ ਆਵਾਂਗੇ, ਅਗਲੀ ਵਾਰੀ ਪੱਗ ਬੰਨ ਕੇ ਆਵਾਂਗੇ। ਲੋਕ ਬਹੁਤ ਕਲੈਕਸ਼ਨ ਬਹੁਤ ਜ਼ਿਆਦਾ ਚਲਿਏ ਸਮੀ, ਚਲੋ ਜੀ, ਇਹਨਾਂ ਨੂੰ ਉਡਾਈਏ ਬਾਈ ਚਲੋ ਸਾਹਿਬ। ਬੱਚਿਓ। ਇਹ ਲਓ ਜੀ, ਚਲੋ ਜੀ, ਹੁਣ ਅਸੀਂ ਭਰਾ ਆਪਣੇ ਕੋਲ ਇਹ ਇਜਾਜ਼ਤ, ਇਹ ਐਂ ਕਰਕੇ ਜੱਪੂ ਤੇ ਪਾ ਤੂੰ ਬਾਂਹ ਇਹਦੀ ਡਿੰਗੀ ਕਿਉਂ ਕਰਦਾ? ਉਹ ਮੈਂ ਬਸ ਕਿਸੇ ਹਿਸਾਬ ਨਾਲ ਮੈਂ ਕਿਹਾ ਵਿੱਚ ਆ ਜਾਈਏ ਬਸ ਆਪਾਂ। ਮੇਰੀ ਬਾਂਹ ਟੁੱਟੀ ਹੋਈ ਸੀ। ਹੁਣ ਚੱਲੇ ਆ, ਇਹਦਾ ਮੈਨੂੰ ਬਾਤ ਵਿਕਾਸ ਨਹੀਂ ਸਿਖਾ, ਮੈਨੂੰ ਨਹੀਂ ਆਇਆ। ਚੱਲੇ ਆ ਹੁਣ ਵਕਾਰ ਕੋਲ, ਭਾ ਕੋਲ ਲੈਂਦੇ ਆ ਇਜਾਜ਼ਤ, ਤੇ ਵਕਾਰ ਨਾਲ ਜਾ ਕੇ ਮਾਰਦੇ ਆ ਗੱਲਾਂ ਦਿਲਾਂ ਦੀਆਂ। ਹੌਲੀ ਹੌਲੀ ਜਨਤਾ ਹੌਲੀ ਹੀਰੋ ਹੌਲੀ ਕਮਾ ਦੇ। ਆ ਮੋਬਾਈਲ ਭਾਈ ਕਿੱਦਾਂ ਨਹੀਂ ਭਾਈ ਬਾ ਮਾਹੌਲ ਚਾਲ? ਮੈਂ ਕਹਿੰਦਾ ਫੁੱਲ ਨਜ਼ਾਰੇ ਯਾਰ, ਯਾਰੇ ਸਵਾਦ ਆ ਰਿਹਾ ਵਾ। ਤੁਸੀਂ ਤੇ ਆ ਸਕਦੇ ਹੋ, ਨੇਤਾ ਆ ਲੱਗ ਜਾ ਕਰਦੇ ਹਾਂ, ਫੋਨ ਲੱਗ ਜਾ। ਭਾਈ ਬਹੁਤ ਮਿਹਰਬਾਨੀ ਤੁਹਾਡੀ, ਸਾਰੇ ਪੰਜਾਬੀਆਂ ਦੀ ਜਿਹੜਾ ਪਿਆਰ ਕਰਦੇ ਆ, ਸਪੋਰਟ ਕਰਦੇ ਆ। ਹਾਏ 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 ਬੋਲੀ ਦੇ ਸਿਰ ਤੇ ਆ, ਇਹ ਸਿਮਿਲੈਰਿਟੀ ਹੈ। ਤੇ ਇਧਰ ਨੂੰ ਕਰ, ਮੈਂ ਕਿਹਾ ਬੋਲੀ ਦੀ ਵਜ੍ਹਾ ਤੋਂ ਸਾਡੀ ਜੁੜਤ ਹੈ। ਹਾਂਜੀ, ਇਹਨੇ ਸਾਡਾ ਭਾਵੇਂ ਇੱਕ ਹੈ, ਲੇਕਿਨ ਅੱਜ ਤੁਹਾਨੂੰ ਜ਼ਾਹਰੀ ਤੌਰ ਤੇ ਜਿਹੜੀ ਚੀਜ਼ ਜੋੜਦੀ ਹੈ ਉਹ ਬੋਲੀ ਆ। ਤੇ ਜਿੱਥੇ ਵੀ ਬੈਠੇ ਹੋ, ਜਿੱਥੇ ਵੀ ਰਹਿੰਦੇ ਹੋ, ਬੋਲੀ ਦੇ ਨਾਲ ਜੁੜੋ, ਆਪਣੀ ਜੜ੍ਹਾਂ ਨਾਲ, ਆਪਣੇ ਰੂਟਸ ਨਾਲ ਜੁੜੋ, ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਓ, ਸਿਖਾਓ, ਲਿਖਾਓ, ਬੁਲਾਓ ਉਹਨੂੰ। ਠੀਕ ਹੈ। ਆਪਾਂ ਦੇ ਲਿਖਣਾ ਅੱਜ ਹਾਏ ਹਾਏ।